सत श्री अकाल दोस्तों, मैं हाँ उर्वशी जैन ते तुसीं वेख रहे हो अपना फेवरेट शो एक ते एक 11। नवे साल च असीं कदम रख चुके हैं। नवे साल के तोहफे बहुत सारे तुहानूं मिले। साडे चैनल वालों अज एक नायाब तोहफा असीं तुहाडे लई लैके आए हैं। कहंदे ने 13 नंबर बड़ा अनलकी है, पर साडे लई साडे इस चैनल नाल जुड़े सारे दर्शकां लई असीं चाहांगे कि 13 नंबर तुहाडे लई यादगारी होवे। नवे साल का आगाज़ उन्हां शख्सियतां नाल करांगे जो साडे लई अज लिविंग लैजेंड ने। साडी मुराद है साडे नाल अज जुड़े ने जी वो शख्स जो बेहतरीन एक्टर ने, सिंगर ने, फिल्म प्रोड्यूसर ने, जिन्हां ने अज पंजाबी सिनेमा जो गोल्डन दौर तो गुजर रहा है वो उन्हां दी देन है। वो दरवाज़ा उन्होंने खोलिया सुनहरे दौर का। जी हाँ, मेरी मुराद मान साहब हरभजन मान जी। जी आए हरभजन मान जी, बहुत बहुत स्वागत है मान साहब। सत श्री अकाल। बड़ी मेहरबानी। सत श्री अकाल। सब तो पहला तुहानूं नवे साल दीआं लख लख मुबारकबाद। ਤੁਹਾਨੂੰ ਵੀ ਜੋ ਦੁਨੀਆ ਭਰ ਦੇ ਵਿੱਚ ਜੋ MH1 ਚੈਨਲ ਦੇਖ ਰਹੇ ਨੇ ਸਭ ਦੇਖਣ ਵਾਲੇ ਦਰਸ਼ਕਾਂ ਨੂੰ ਨਵੇਂ ਵਰੇ ਦੀ ਬਹੁਤ ਮੁਬਾਰਕਬਾਦ ਔਰ ਮਾਲਕ ਸਭ ਨੂੰ ਖੁਸ਼ੀਆਂ, ਖੇੜੇ, ਕਾਮਯਾਬੀਆਂ, ਸੁੱਖ ਸ਼ਾਂਤੀ ਦੀ ਮੈਂ ਦੁਆ ਕਰਦਾ ਜੀ। दोस्तों वैसे तो दस्तूर है इस प्रोग्राम का कि असी ही तुहानूं तोहफे दिंदे आ, पर अज मान साहब साडे लई तोहफा लैके आए हैं। तो क्यों ना असी जानिए कि वो खास तोहफा की लैके आए हैं। मान साहब सुनिया कि तुसीं साडे लई एक अजिहे शख्स नाल साडी मुलाकात करवाउण जा रहे हो जिन्हां नाल कहंदे सुभागा नाल मुलाकात हुंदी है। ते बड़े मोतीदान किते होने, कोई असी भी बड़े सोहने कहंदे वैसे जोड़ियां हुंदियां, पर मोतीदान कहंदे सबब नाल मिलदी है जिन्हां नूं आत्मा भी सोहनी मिल जाए। ਮੈਂ ਸਮਝਦਾ ਕਿ ਜਿੰਨੇ ਦਰਸ਼ਕ ਜਿੱਥੇ ਉਹ ਇਹ ਚੀਜ਼ ਨੂੰ ਮਹਿਸੂਸ ਕਰਨਗੇ ਕਿ ਅੱਜ ਦਾ ਦਿਨ ਉਹਨਾਂ ਲਈ ਬੜਾ ਸੁਭਾਗਾ ਹੈ, ਬੜਾ ਖੁਸ਼ਕਿਸਮਤੀ ਵਾਲਾ, ਉੱਥੇ ਸਭ ਤੋਂ ਵਡਭਾਗਾ ਤੇ ਸਭ ਤੋਂ ਖੁਸ਼ਕਿਸਮਤ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਕਿ ਜਿਸ ਆਵਾਜ਼ ਨੇ ਕੋਈ ਤਕਰੀਬਨ ਪਿਛਲੇ 30-35 ਸਾਲਾਂ ਤੋਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਸੰਗੀਤ ਨੂੰ, ਅੱਛੇ ਸੰਗੀਤ ਨੂੰ, ਗਜ਼ਲ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ, ਉਹਨਾਂ ਨੇ ਬਹੁਤ ਭਲੀ ਭਾਂਤ ਚੰਗੀ ਤਰ੍ਹਾਂ ਜ਼ਰੂਰ ਇਹ ਨਾਂ ਸੁਣਿਆ ਹੋਵੇਗਾ ਅਤਾਉੱਲਾ ਖਾਨ ਸਾਹਿਬ। ਉਹ ਇਤਫਾਕਨ ਅੱਜ ਇੰਡੀਆ ਆਏ ਹੋਏ ਨੇ ਤੇ ਮੈਂ ਜਿਹੜੀ ਸ਼ਖਸੀਅਤ ਨੂੰ, ਜਿਹੜੀ ਰੂਹ ਨੂੰ ਤਕਰੀਬਨ ਪਿਛਲੇ 25-30 ਸਾਲਾਂ ਤੋਂ ਲੱਭ ਰਿਹਾ ਸੀ ਕਿ ਕਿਤੇ ਜ਼ਿੰਦਗੀ ਦੇ ਵਿੱਚ ਮਾਲਕ ਕਰੇ ਮੇਰੀ ਵੀ ਉਹਨਾਂ ਨਾਲ ਮੁਲਾਕਾਤ ਹੋਵੇ। ਅੱਜ ਤੱਕ ਜੇ ਮੇਰੇ ਘਰ ਦੇ ਵਿੱਚ ਕੋਈ ਕੈਸਟ CD ਕਾਰਾਂ ਦੇ ਵਿੱਚ ਚੱਲਦੀ ਹੈ ਜਾਂ ਜਿਹੜੀ ਸਭ ਤੋਂ ਵੱਧ ਮੈਂ ਲੌਕ ਕਰਕੇ ਚੰਗੀ ਤਰ੍ਹਾਂ ਜਿਹੜੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਉਹਨਾਂ ਦੇ ਵਿੱਚ ਉਹਨਾਂ ਦੀਆਂ ਕੈਸੇਟਸ CDs, ਤੇ ਉਹ ਇੱਕ ਲੈਜੈਂਡਰੀ ਜਿਹੜਾ ਲਿਵਿੰਗ ਲੈਜੈਂਡ ਆਵਾਜ਼ ਹੈ, ਜਿਹੜਾ ਸੰਗੀਤ ਹੈ, ਤੇ ਜਿਸ ਨੂੰ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਫਾਲੋ ਕੀਤਾ। ਉਹਨਾਂ ਦੀਆਂ ਕੰਪੋਜੀਸ਼ਨਸ ਮੈਂ ਗਾਈਆਂ, ਉਹਨਾਂ ਦੀਆਂ ਜਿਹੜੀ ਇੱਕ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਉਹਨਾਂ ਦੀ ਗਾਇਕੀ ਦਾ ਅਸਰ ਕਬੂਲਿਆ ਆਪਣੇ ਆਪ 'ਤੇ। ਤੇ ਉਹ ਅੱਜ ਅਜ਼ੀਮ ਸ਼ਖਸੀਅਤ, ਮਾਲਕ ਦਾ ਕਰਮ ਹੈ ਕਿ ਉਹ ਸਾਡੇ ਸਟੂਡੀਓ ਵਿੱਚ, ਸਾਡੇ ਅੱਜ ਇੱਥੇ MH1 ਦੇ ਸਟੂਡੀਓ ਪਹੁੰਚੇ ਨੇ ਤੇ ਪੂਰੇ ਜਿਹੜੇ ਦਰਸ਼ਕ ਦੁਨੀਆ ਭਰ ਦੇ ਵਿੱਚ ਇਸ ਵਕਤ ਬੈਠੇ ਨੇ। ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਘਰ ਜ਼ਰੂਰ ਮੱਲੋ ਮੱਲੀ ਤੁਸੀਂ ਖੁਦ ਤਾੜੀ ਵਜਾਈ ਹੋਣੀ ਹੈ ਜਦ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੁਣ, ਤੇ ਉਹਨਾਂ ਨੂੰ ਵੈਸੇ ਤੁਸੀਂ ਦੇਖੋਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਿੰਦਗੀ ਦੇ ਉਹਨਾਂ ਦੇ ਸਫ਼ਰ ਦੀਆਂ, ਜਰਨੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਤੇ ਮੇਰੀ ਮੁਰਾਦ ਅਤਾਉੱਲਾ ਖਾਨ ਸਾਹਿਬ, ਅਸੀਂ ਤੁਹਾਨੂੰ ਖੁਸ਼ ਆਮਦੀਦ, ਸਵਾਗਤਮ, ਜੀ ਆਇਆਂ ਨੂੰ ਆਖਦੇ ਹਾਂ। ਆਦਾਬ, ਆਪ ਸਲਾਮਤ ਰਹੇ। ਇਸ ਮੁਹੱਬਤ ਦਾ ਸ਼ੁਕਰੀਆ ਖਾਸ ਤੌਰ 'ਤੇ ਤੁਹਾਡੇ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਮੇਰੀ ਤਰਫੋਂ ਵੀ ਨਵੇਂ ਸਾਲ ਦੀ ਮੁਬਾਰਕ ਹੋਵੇ। मान साहब मैं कहांगी इन्नी छोटी उम्र च तुसी मेरा वो सुपना पूरा किया है। मैं सोचती सी पता नहीं कदे पूरा होएगा या नहीं, जो तुसी खान साहब नाल अज साडी मुलाकात करवा दी। थैंक यू सो वेरी मच। मेरा खुद जी, मैं जिस तरह कहा कि 86-87 ਦੇ ਵਿੱਚ ਟੋਰਾਂਟੋ ਪਹਿਲੀ ਵਾਰ ਇੱਕ ਦੋਸਤ ਸੀ ਪਾਕਿਸਤਾਨ ਤੋਂ, ਉਹਨਾਂ ਨੇ ਮੈਨੂੰ ਕੈਸੇਟ ਦਿੱਤੀ ਜੀ। ਉਨੀ ਦਿਨੀ ਕੈਸੇਟ ਦਾ ਜ਼ਮਾਨਾ ਸੀ ਤੇ ਉਂਝ ਪਿੰਡੀ ਤੇ ਪਸ਼ੌਰ ਲੰਘ ਜਾਂਦਾ, ਈਸਾ ਖੇਲੀ ਦੂਰ ਤੇ ਨਹੀਂ, ਤੇ ਵੇ ਬੋਲ ਸਾਂਵਲ ਨਾ ਰੋਲੀ ਸਾਨੂੰ। ਤੇ ਮੈਨੂੰ ਮਤਲਬ ਮੈਨੂੰ ਯਾਦ ਹੈ ਜੀ ਕਿ ਮੈਂ ਸਾਰਾ ਜਦੋਂ ਜਿਉਂ ਮੈਨੂੰ ਕੈਸਟ ਮਿਲੀ ਤੇ ਜਿਵੇਂ ਤੁਹਾਨੂੰ ਕੋਈ ਇੱਕ ਆਵਾਜ਼ ਹੌਂਟ ਨਹੀਂ ਕਰਦੀ ਹੁੰਦੀ, ਇਹਨਾਂ ਦਾ ਜਿਹੜਾ ਕੰਪੋਜੀਸ਼ਨ ਸੀ, ਗਾਉਣ ਦਾ ਜਿਹੜਾ ਲਹਿਜ਼ਾ ਸੀ, ਸਟਾਈਲ ਸਾਰਾ, ਤੇ ਮੈਂ ਵੀ ਤਦ ਦਾ ਢੂੰਡ ਰਿਹਾ ਜੀ। ਪਰ ਜਿਸ ਤਰ੍ਹਾਂ ਕਿ ਹਰ ਇੱਕ ਚੀਜ਼ ਇੱਕ ਵਕਤ ਜਦੋਂ ਮਿਲਣਾ ਤੁਸੀਂ ਉਹਦੀ ਮੁਲਾਕਾਤਾਂ ਹੋਣੀਆਂ, ਤੇ ਮੈਨੂੰ ਖੁਸ਼ੀ ਹੈ ਕਿ ਆਪਾਂ ਸਾਰੇ ਔਰ ਸਾਰੇ ਸਾਡੇ ਦਰਸ਼ਕ ਪੰਜਾਬੀ ਜਿਨ੍ਹਾਂ ਨੇ ਇੰਨੇ ਚਿਰ ਤੋਂ ਇਹਨਾਂ ਦੀਆਂ ਆਵਾਜ਼ਾਂ ਨੂੰ, ਗੀਤਾਂ ਨੂੰ ਸੁਣਿਆ, ਉਹ ਵੀ ਰੂਬਰੂ ਨਾਲ ਹੋਏ ਨੇ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਦੋਸਤੋ, ਇੱਕ ਕਲਾਕਾਰ ਹੀ ਹੁੰਦਾ ਹੈ ਜੋ ਸਰਹੱਦਾਂ ਨੂੰ ਛੋੜ ਕੇ ਭਾਈਚਾਰੇ ਨੂੰ ਇੱਕ ਕਰਦਾ ਹੈ।
ਪਾਕਿਸਤਾਨ ਦੀ ਸਰਜ਼ਮੀ ਤੋਂ ਅੱਜ ਹਿੰਦੁਸਤਾਨ ਦੀ ਸਰਜ਼ਮੀ ਤੇ ਆਏ ਨੇ ਔਰ ਸਾਨੂੰ ਮਹਿਮਾਨ ਨਵਾਜ਼ੀ ਦਾ ਮੌਕਾ ਦਿੱਤਾ ਹੈ ਅਤਾਉਲਾ ਖਾਨ ਸਾਹਿਬ ਨੇ। ਹਾਰਮੋਨੀਅਮ ਸਾਹਮਣੇ ਪਿਆ, ਖਾਨ ਸਾਹਿਬ ਬੈਠੇ ਨੇ ਤੇ ਅਸੀਂ ਚਾਹਾਂਗੇ ਸਾਡੇ ਇਸ ਖਾਸ ਕਾਰਜਕ੍ਰਮ ਦਾ ਆਗਾਜ਼ ਖਾਨ ਸਾਹਿਬ ਅਸੀਂ ਤੁਹਾਡੀ ਇਸ ਖੂਬਸੂਰਤ ਆਵਾਜ਼ ਔਰ ਇੱਕ ਨਜ਼ਮ ਨਾਲ ਹੋ ਜਾਏ। ਇਹ ਥੇਵਾ ਮੁੰਦਰੀ ਦਾ ਥੇਵਾ, ਇਹ ਥੇਵਾ ਮੁੰਦਰੀ ਦਾ ਥੇਵਾ, ਸਾਰੀ ਉਮਰ ਕਰਾਂ ਮੈਂ ਤੇਰੀ ਸੇਵਾ, ਨੀ ਖਾਬਾਂ ਵਿੱਚ ਆਉਣ ਵਾਲੀਏ, ਨੀ ਖਾਬਾਂ ਵਿੱਚ ਆਉਣ ਵਾਲੀਏ। ਇਹ ਨਥਲੀ ਨੱਕ ਦੀ ਨਥਲੀ, ਇਹ ਨਥਲੀ ਨੱਕ ਦੀ ਨਥਲੀ, ਤੇਰੀ ਵੀੜੀ ਗੋਰੀ ਪਤਲੀ ਤੇ ਵੰਗਾਂ ਨਾਲ ਛਿਣਕਦੀਆਂ, ਤੇ ਵੰਗਾਂ ਨਾਲ ਛਿਣਕਦੀਆਂ। ਇਹ ਨਥਲੀ ਨੱਕ ਦੀ ਨਥਲੀ, ਇਹ ਵਾਲੀ ਕੰਨ ਦੀ ਵਾਲੀ, ਇਹ ਵਾਲੀ ਕੰਨ ਦੀ ਵਾਲੀ, ਸੋਹਣੀ ਲੱਗਦੀ ਕਮੀਜ਼ ਉਹਨੂੰ ਕਾਲੀ, ਨੀ ਚੰਨ ਜੇ ਮੁਖੜੇ ਤੇ, ਨੀ ਗੋਰੇ ਚਿੱਟੇ ਮੁਖੜੇ ਤੇ। ਇਹ ਥੇਵਾ ਮੁੰਦਰੀ ਦਾ ਥੇਵਾ, ਸਾਰੀ ਉਮਰ ਕਰਾਂ ਮੈਂ ਤੇਰੀ ਸੇਵਾ, ਨੀ ਖਾਬਾਂ ਵਿੱਚ ਆਉਣ ਵਾਲੀਏ, ਨੀ ਖਾਬਾਂ ਵਿੱਚ ਆਉਣ ਵਾਲੀਏ। ਕਿਆ ਬਾਤ ਹੈ, ਸੁਪਨਾ ਜਿਹਾ ਲੱਗਦਾ ਪਿਆ। ਪਰ ਜਦੋਂ ਤੁਸੀਂ ਵਿਦੇਸ਼ਾਂ ਦੀ ਸਰਜ਼ਮੀ ਤੇ ਕਿਤੇ ਗਏ, ਤੁਸੀਂ ਪਰਫਾਰਮੈਂਸਿਸ ਲਈ ਗਏ, ਆਪਣੀ ਮਿੱਟੀ ਨੂੰ, ਆਪਣੇ ਲਾਹੌਰ ਨੂੰ, ਕਿਹੜਾ ਗੀਤ ਸੀ ਜਦੋਂ ਤੁਸੀਂ ਉਹਨੂੰ ਬਿਆਨ, ਤੁਹਾਨੂੰ ਸਕੂਨ ਦਿੰਦਾ ਸੀ ਤੁਹਾਡੇ ਜ਼ਿਹਨ ਨੂੰ ਜਦੋਂ ਜਦੋਂ ਤੁਸੀਂ ਉਸ ਗੀਤ ਬਾਰੇ ਸੋਚਦੇ ਸੀ? ਔਰ ਮੇਰੀਆਂ ਅੱਖਾਂ ਨੇ, ਮੈਂ ਬੇਸਿਕਲੀ ਤੇ ਮੀਆਂ ਵਾਲੀ ਤੋਂ ਰਹਿਣ ਵਾਲਾ ਜੀ। ਜਿਹੜਾ ਜਿੱਥੇ ਜੰਮ ਪਲ ਹੁੰਦਾ ਉਹ ਉਸ ਧਰਤੀ ਨਾਲ, ਉਸ ਮਿੱਟੀ ਨਾਲ ਖਾਸ ਲਗਾਓ ਹੁੰਦਾ। ਤੇ ਲਾਹੌਰ ਨੇ ਮੈਨੂੰ ਜਵਾਨ ਕੀਤਾ, ਹੌਸਲਾ ਦਿੱਤਾ, ਹਿੰਮਤ ਦਿੱਤੀ, ਸ਼ਊਰ ਦਿੱਤਾ, ਅੱਖਾਂ ਦਿੱਤੀਆਂ ਨੇ ਜੀ। ਜਿਹੜੇ ਇਲਾਕੇ 'ਚ ਮੈਂ ਪੈਦਾ ਹੋਇਆ ਉਹਦਾ ਨਾਂ ਈਸਾ ਖੇਲ ਹੈ। ਮੈਂ ਜਦੋਂ ਲਾਹੌਰ 'ਚ ਆ ਕੇ ਸੈਟਲ ਹੋਇਆ ਤਾਂ ਲਾਹੌਰ ਫਿਰ ਕੁਝ ਇੰਝ ਲੱਗਦਾ ਸੀ ਮੈਨੂੰ ਆਵਾਜ਼ਾਂ ਆਉਂਦੀਆਂ ਨੇ ਪਿੱਛੇ, ਮੈਂ ਤੁਹਾਨੂੰ ਸੁਣਾਉਣਾ ਹਾਂ। ਛੋੜ ਲਾਹੌਰ ਦੇ ਬੰਗਲੇ ਸੋਹਣਾ, ਚੰਗਾ ਏ ਆਪਣਾ ਸ਼ਾਰ ਵਿਆ, ਮੀਆਂ ਵਾਲੀ ਰਵਾਂ ਦਿਲ ਦਾ। ਕਿਆ ਬਾਤ ਹੈ। ਛੋੜ ਲਾਹੌਰ ਦੇ ਬੰਗਲੇ ਸੋਹਣਾ, ਚੰਗਾ ਏ ਆਪਣਾ ਸ਼ਾਰ ਵਿਆ, ਮੀਆਂ ਵਾਲੀ ਰਵਾਂ ਦਿਲ ਦਾ। ਮਾਨ ਸਾਹਿਬ, ਤੁਹਾਡੀ ਖਾਨ ਸਾਹਿਬ ਨਾਲ ਸਬਬ ਕਿੱਦਾਂ ਬਣਿਆ ਮਿਲਣ ਦਾ? 2010 ਦੇ ਵਿੱਚ ਜੀ ਲੰਡਨ ਇੰਗਲੈਂਡ ਸ਼ੋਜ਼ ਕਰਨ ਗਿਆ ਹੋਇਆ ਸੀ ਤੇ ਫਿਰ ਉੱਥੇ ਇਹਨਾਂ ਦਾ ਬੇਟਾ ਜੋ ਇਸ ਵਕਤ ਖੁਦ ਬਹੁਤ ਅੱਛਾ ਗਾ ਰਿਹਾ ਔਰ ਸਾਂਬਲ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਮੈਂ ਉਸ ਵਕਤ ਵੀ ਮੈਂ ਕਿਹਾ ਯਾਰ ਜੇ ਕੁਦਰਤ ਨੇ ਕਿਤੇ ਸਬੱਬ ਬਣਾਇਆ ਤੇ ਮੇਰੀ ਦਿਲ ਦੀ ਖੁਆਇਸ਼ ਹੈ ਕਿ ਮੈਂ ਉਹਨਾਂ ਨਾਲ ਕਿਤੇ ਮੇਰੀ ਵੀ ਮੁਲਾਕਾਤ। ਮੈਨੂੰ ਇਸ ਗੱਲ ਦਾ ਹੋਰ ਵੀ ਚਾਅ ਹੋਇਆ ਕਿ ਉਹਨੇ ਦੱਸਿਆ ਪਾਪਾ ਤੁਹਾਨੂੰ ਜਾਣਦੇ ਨੇ, ਤੁਹਾਡੇ ਗਾਣਿਆਂ ਬਾਰੇ ਵਾਕਫ ਨੇ, ਕਿਉਂਕਿ ਬਹੁਤ ਸਾਰੀਆਂ ਕੰਪੋਜੀਸ਼ਨ ਜਿਹੜੀਆਂ ਇਹਨਾਂ ਦੀਆਂ ਗਾਈਆਂ ਨੇ, ਕਈ ਵਾਰੀ ਉਹਨਾਂ ਦੇ ਵਰਡ ਚੇਂਜ ਕਰਕੇ, ਤੇ ਕਿਉਂਕਿ ਉਹ ਇਹਨਾਂ ਤੋਂ ਇੰਨਾ ਜ਼ਿਆਦਾ ਮੈਂ ਪ੍ਰਭਾਵਿਤ ਸੀ ਤੇ ਉਹ ਗਾਇਕੀ, ਉਹ ਸਟਾਈਲ ਮੈਨੂੰ ਸੂਟ ਵੀ ਇੰਨਾ ਕਰਦਾ ਸੀ। ਔਰ ਜਿਸ ਤਰ੍ਹਾਂ ਮੇਰਾ ਇੱਕ ਫਿਲਮ ਦੇ ਵਿੱਚ ਗਾਣਾ ਸੀ, ਚੰਨ ਨਾਲ ਚਾਨਣੀ ਤਾਰੇ ਨਾਲ ਲੋ ਮਾਇਆ, ਤੇਰੀਆਂ ਮੈਂ ਤੇਰੀ ਸੋਹਣਿਆ, ਐਵੇਂ ਕਮਲਾ ਨਾ ਮਾਇਆ। ਤਾਂ ਮੈਂ ਮਤਲਬ ਗਾ ਲੈਂਦਾ ਸੀ ਇਹਨਾਂ ਦੀ ਇਜਾਜ਼ਤ ਤੋਂ ਬਗੈਰ ਵੀ, ਕਿਤੇ ਮੁਲਾਕਾਤ ਤਾਂ ਹੋਣੀ, ਪਰ ਮੈਨੂੰ ਇਹ ਸੀਗਾ ਕਿ
ਜ਼ਰੂਰ ਉਹਨੂੰ ਖੁਸ਼ੀ ਹੋਈ ਹੋਊਗੀ ਕਿ ਮੇਰਾ ਗਾਣਾ ਕੋਈ ਅੱਗੇ ਕੋਈ ਗਾ ਰਿਹਾ ਤਾਂ। ਮਾਨ ਸਾਹਿਬ ਤੁਸੀਂ ਇੰਨੀਆਂ ਮੈਂ ਕਹਾਂਗੀ ਕਿ ਆਪਣੇ ਲੋਕਰ 'ਚ ਲੌਕ ਕਰਕੇ ਰੱਖਦੇ ਹੋ ਚੀਜ਼ਾਂ, ਉਹਦੇ ਵਿੱਚ ਅਤਾਉਲਾ ਖਾਨ ਸਾਹਿਬ ਦੇ ਜੋ ਹੈ ਗਾਏ ਵੇ ਗੀਤ ਨੇ। ਅਜਿਹਾ ਗੀਤ ਅੱਜ ਤੁਹਾਨੂੰ ਮੌਕਾ ਦਿੱਤਾ ਹੈ, ਰੱਬ ਨੇ ਕਹਿ ਲਓ, ਖਾਨ ਸਾਹਿਬ ਨੇ ਖੁਦ ਤੁਹਾਨੂੰ ਮੌਕਾ ਦਿੱਤਾ, ਕੋਈ ਅਜਿਹਾ ਗੀਤ ਜੋ ਅੱਜ ਤੁਸੀਂ ਉਹਨਾਂ ਕੋਲੋਂ ਸੁਣਨਾ ਚਾਹੁੰਦੇ ਹੋ? ਬਹੁਤ ਜ਼ਿਆਦਾ ਲਿਸਟ ਹੈ, ਮੈਂ ਕੋਈ ਮਤਲਬ ਸਾਰੀ ਰਾਤ ਬੈਠ ਕੇ ਤਾਂ ਵੀ ਗੀਤ ਖਤਮ ਨਹੀਂ ਹੋਣਗੇ ਜੀ। ਤੇ ਫਿਰ ਵੀ ਮੈਨੂੰ ਬਹੁਤ ਅੱਛਾ ਲੱਗਦਾ ਜੀ, ਅਗਰ 2 ਲਾਈਨਾਂ ਉਹਦੀਆਂ ਗਾ ਦਿਓ ਤਾਂ ਮੇਰੇ ਲਈ ਬਹੁਤ ਵਧੀਆ ਲੱਗੂ ਮੈਨੂੰ। ਮੇਰੀ ਸਾਹਮਣੇ ਤੁਸੀਂ ਬੈਠ ਕੇ ਗਾ ਰਹੇ ਹੋ ਕਿ ਸਾਰੀ ਰਾਤ ਰੋਈ ਮੈਂ ਪਲ ਸੁੱਖ ਨਹੀਂ ਪਾਇਆ। सारी रात रुनी मैं, सारी रात रुनी मैं पल सुख नहीं पाया। सच्ची दस वे ढोना कल क्यों नहीं आया, कल क्यों नहीं आया। सारी रात रुनी मैं, तेरे मिलन दी की तिम तैयारी, सुर्खी गवाढ़ तू मंगी हम उधारी। वे तेरे मिलनी दी की तिम तैयारी, सुर्खी गवाढ़ तू मंगी हम उधारी। मेहदी भी लाई ते कजला भी पाया, सच्ची दस वे ढोना कल क्यों नहीं आया, कल क्यों नहीं आया, कल क्यों नहीं आया। वाकई ये पल बिल्कुल ऐतिहासिक ने और इतिहास जो रचिया जा रहा जो तुहाडे सब दे सामने है। बहुत खूबसूरत आगाज़, 2 लिविंग लेजेंड आज साडे नाल ने। मान साहब क्योंकि तुसी साडे नाल हुण रुखसत करन आले हो इस शो दे विचों, पर दोस्तों बहुत सारे सरप्राइजेस ने तुहाडे वास्ते। मान साहब चाहांगे तुसी जाण तो पहला 2 जो गल्लां है जरूर साडे नाल शेयर करो। मैं सब तो पहला शुक्रिया अदा करदा जी अताउल्ला खान साहब का कि एक छोटे ਜਿਹੇ ਸਾਡੇ ਸੱਦੇ ਤੇ ਵਕਤ ਦਿੱਤਾ ਔਰ ਪਹੁੰਚੇ। ਔਰ 2 ਦਿਨਾਂ ਦੇ ਵਿੱਚ ਹੀ ਮਤਲਬ ਜਿਸ ਤਰ੍ਹਾਂ ਦਾ ਇੱਕ ਪਿਆਰ, ਜਿਸ ਤਰ੍ਹਾਂ ਦੀ ਇੱਕ ਸਾਂਝ ਇੱਕ ਮੈਂ ਇਹਨਾਂ ਨਾਲ ਮਹਿਸੂਸ ਕਰਦਾ ਸੀ ਇਹਨਾਂ ਦੇ ਗੀਤਾਂ ਦੇ ਜ਼ਰੀਏ, ਉਸ ਤੋਂ ਵੱਧ ਜਿਹੜਾ ਪਿਆਰ ਇੱਕ ਛੋਟੇ ਵੀਰ ਦੀ ਤਰ੍ਹਾਂ, ਭਰਾ ਦੀ ਤਰ੍ਹਾਂ, ਇੱਕ ਬੇਟੇ ਦੀ ਤਰ੍ਹਾਂ ਮੈਨੂੰ ਦਿੱਤਾ। ਔਰ ਮਾਲਕ ਨੇ ਚਾਹਿਆ ਤੇ ਇਹਨਾਂ ਦੀ ਗਾਈਡੈਂਸ ਦੇ ਵਿੱਚ ਅੱਗੋਂ ਵੀ ਬਹੁਤ ਸੁਪਨੇ ਨੇ, ਬਹੁਤ ਕੰਮ ਕਰਾਂਗੇ ਇਕੱਠਿਆਂ, ਫਿਲਮਾਂ ਜਾਂ ਐਲਬਮਸ ਵੀ ਕਿਤੇ ਜ਼ਿੰਦਗੀ ਦੇ ਵਿੱਚ। ਇਹ ਵੀ ਇੱਕ ਸੁਪਨਾ ਕਿ ਇਕੱਠੇ ਕੋਈ ਗੀਤ ਵੀ ਗਾਵਾਂਗੇ ਜੀ। ਤੇ ਹੁਣ ਮੈਂ ਚਾਹਾਂਗਾ ਇੱਕ ਨਾਲ ਸਰਪ੍ਰਾਈਜ਼ ਜਿਹੜਾ ਅਤਾਉਲਾ ਖਾਨ ਸਾਹਿਬ ਸਾਰੀ ਦੁਨੀਆ ਨੂੰ ਇੱਕ ਬਹੁਤ ਵਧੀਆ ਜਿਹੜਾ ਤੋਹਫਾ ਦੇ ਰਹੇ ਨੇ। ਇਹਨਾਂ ਦਾ ਫਰਜ਼ੰਦ, ਇਹਨਾਂ ਦਾ ਬੇਟਾ ਸਾਵਲ, ਉਹ ਵੀ ਬਹੁਤ ਅੱਛਾ ਗਾਉਂਦਾ ਤੇ ਨਾਲ ਤਸ਼ਰੀਫ ਲੈ ਕੇ ਆਇਆ। ਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਮੈਂ ਜਿਸ ਤਰ੍ਹਾਂ ਉਸ ਦਾ ਵੱਡਾ ਭਰਾ ਤੇ ਉਹ ਮੇਰਾ ਛੋਟਾ ਵੀਰ ਹੈ, ਇਹਨਾਂ ਦਾ ਬੇਟਾ। ਤੇ ਉਹ ਵੀ ਕੁਝ ਗੱਲਾਂ ਬਾਤਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਓਕੇ ਮਾਨ ਸਾਹਿਬ ਦੋਸਤੋ ਇੱਕ ਨਹੀਂ 2 ਸਰਪ੍ਰਾਈਜ਼ਸ ਲੈ ਕੇ ਆਏ ਨੇ ਤੇ ਦੂਸਰਾ ਸਰਪ੍ਰਾਈਜ਼ ਸਾਵਲ ਸਾਡੇ ਨਾਲ ਮੌਜੂਦ ਰਹੇਗਾ ਇਸ ਸ਼ੋਅ ਦੇ ਵਿੱਚ, ਲੇਕਿਨ ਇਸ ਨਿੱਕੇ ਜਿਹੇ ਬ੍ਰੇਕ ਤੋਂ